ਖਨੌਰੀ ਮੋਰਚੇ ਤੇ ਜੋ ਚੱਲ ਰਹੀ ਅਖੰਡ ਜਾਪ ਦੀ ਬਾਣੀ ਖੰਡਿਤ ਕੀਤੀ ਸੀ, ਜਿਸ ਦੀ ਸ਼ਿਕਾਇਤ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਗਈ ਸੀ। ਅੱਜ ਉਹਨਾਂ ਵੱਲੋਂ ਬੁਲਾਇਆ ਗਿਆ ਹੈ। ਕਿਸਾਨ ਆਗੂਆਂ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨਾਲ ਮੁਲਾਕਾਤ ਕਰਕੇ ਅਖੰਡ ਜਾਪ ਦੀ ਬਾਣੀ ਨੂੰ ਖੰਡਿਤ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਦੱਸ ਦਈਏ ਕਿ 19 ਮਾਰਚ ਨੂੰ ਦੇਰ ਰਾਤ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਲੱਗੇ ਕਿਸਾਨਾਂ ਦੇ ਧਰਨੇ ਨੂੰ ਜਬਰਨ ਚੁਕਵਾਇਆ ਗਿਆ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮੌਕੇ ਖਨੌਰੀ ਬਾਰਡਰ ਮੋਰਚੇ ਤੇ ਚੱਲ ਰਹੇ ਅਖੰਡ ਜਾਪ ਨੂੰ ਖੰਡਿਤ ਕਰਦਿਆਂ ਗੁਰੂ ਸਾਹਿਬ ਦੀਆਂ ਪੋਥੀਆਂ ਨੂੰ ਉੱਥੋਂ ਗੁਰਦੁਆਰਾ ਸਾਹਿਬ ਪਹੁੰਚਾਇਆ ਗਿਆ। ਇਸ ਮਾਮਲੇ ਤੇ ਕਿਸਾਨਾਂ ਵੱਲੋਂ ਸਰਕਾਰ ਤੇ ਬਾਣੀ ਨੂੰ ਖੰਡਿਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਅੱਜ ਇਸ ਮਾਮਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਕੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 19 ਮਾਰਚ ਨੂੰ ਜੋ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ, ਉਹਨਾਂ ਦੇ ਸ਼ੰਭੂ ਤੇ ਖਨੌਰੀ ਮੋਰਚੇ ਤੋਂ ਸਾਡੇ ਸਮਾਨ ਲੁੱਟੇ ਗਏ ਤੇ ਬਜ਼ੁਰਗਾਂ ਦੇ ਨਾਲ ਜਿਹੜੀ ਪੁਲਿਸ ਨੇ ਜ਼ਿਆਦਤੀ ਕੀਤੀ, ਉਸ ਦੇ ਨਾਲ ਖਨੌਰੀ ਮੋਰਚੇ ਤੇ ਜੋ ਚੱਲ ਰਹੀ ਅਖੰਡ ਜਾਪ ਦੀ ਬਾਣੀ ਖੰਡਿਤ ਕੀਤੀ ਸੀ, ਜਿਸ ਦੀ ਸ਼ਿਕਾਇਤ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਗਈ ਸੀ। ਅੱਜ ਉਹਨਾਂ ਵੱਲੋਂ ਬੁਲਾਇਆ ਗਿਆ ਹੈ ਤੇ ਅੱਜ 4 ਅਪ੍ਰੈਲ ਨੂੰ ਸਾਡੇ ਨਾਲ ਜੋ ਸਮੇਂ ਢਾਬੇ ਤੇ ਬੈਠੇ ਸੀ ਮਾਤਾ ਦਲਜੀਤ ਕੌਰ ਜੀ ਹਿਸਾਰ ਵਾਲੇ ਤੇ ਨਾਲ ਹੋਰ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਸਾਹਿਬਾਨ, ਅੱਜ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਖਨੌਰੀ ਤੇ ਹੋਈ ਜਿਹੜੀ ਬਾਣੀ ਖੰਡਿਤ ਦੀ ਜਿਹੜੀ ਘਟਨਾ ਹੈ ਉਹਨੂੰ ਦੱਸਿਆ ਜਾਊਗਾ ਤੇ ਅਸੀਂ ਉਮੀਦ ਕਰਦੇ ਹਾਂ ਸਾਡੀ ਸਰਮੋਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਾਨਯੋਗ ਸਿੰਘ ਸਾਹਿਬ ਜਥੇਦਾਰ ਸਾਹਿਬ ਇਸ ਤੇ ਸੰਗਿਆਨ ਲੈਂਦੇ ਹੋਏ ਉਸ ਦੇ ਦੋਸ਼ੀ ਚਾਹੇ ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੇ ਹੈ, DIG ਮਨਦੀਪ ਸਿੰਘ ਸਿੱਧੂ ਜਿਹੜਾ ਮੌਕੇ ਦਾ ਅਫਸਰ ਸੀ, ਜਿਨ੍ਹਾਂ ਵੱਲੋਂ ਉੱਥੇ ਇਹ ਬਾਣੀ ਰੁਕਵਾ ਕੇ ਤੇ ਸ੍ਰੀ ਪੋਥੀ ਸਾਹਿਬ ਜਿਹੜੀ ਜਪਜੀ ਸਾਹਿਬ ਦੇ ਪੋਥੀ ਸੀ ਉਹਨਾਂ ਨੂੰ ਗੁਰਦੁਆਰੇ ਭੇਜਿਆ ਗਿਆ। ਇੱਕ ਜੋਤ ਜਲ ਰਹੀ ਸੀ ਲਗਾਤਾਰ ਅਖੰਡ ਜੋਤ, ਉਸ ਨੂੰ ਬੁਝਾਇਆ ਗਿਆ। ਉਸ 'ਤੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਦੇਣ ਤੇ ਨਾਲ ਹੀ ਜਿਹੜੀਆਂ ਕਾਨੂੰਨੀ ਸਜ਼ਾਵਾਂ ਬਣਦੀਆਂ ਉਹ ਵੀ ਦਿੱਤੀਆਂ ਜਾਣ ਤੇ ਦੂਸਰਾ ਅਸੀਂ ਵੀ ਜਿਹੜਾ ਕਿਉਂਕਿ ਸਾਡੀ ਵੀ ਜ਼ਿੰਮੇਵਾਰੀ ਬਣਦੀ ਸੀ, ਅਸੀਂ ਉਸ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਪਾਏ ਵੀ ਸਾਨੂੰ ਪਹਿਲੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅਸੀਂ ਪਛਤਾਪ ਦੇ ਰੂਪ ਦੇ ਵਿੱਚ ਅਖੰਡ ਪਾਠ ਸਾਹਿਬ ਵੀ ਖਨੌਰੀ ਮੋਰਚੇ ਤੇ ਕਰਾਵਾਂਗੇ। ਖਨੌਰੀ ਗੁਰਦੁਆਰਾ ਸਾਹਿਬ ਕਿਤੇ ਵੀ ਨਜ਼ਦੀਕ ਲੱਗਦੇ 'ਚ ਪਛਤਾਪ ਦੇ ਰੂਪ ਦੇ ਵਿੱਚ ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਸਾਡੇ ਸਿੰਘ ਸਾਹਿਬ ਮਾਨਯੋਗ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਇਹਨਾਂ ਦੋਸ਼ੀਆਂ ਨੂੰ ਜਿਹੜੇ ਵੀ ਇਸ ਦੇ ਦੋਸ਼ੀ ਆ, ਚਾਹੇ ਪੁਲਿਸ ਅਫਸਰ ਹੈ, ਚਾਹੇ ਗ੍ਰਹਿ ਵਿਭਾਗ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।